ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਤੇ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 30 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੀਆਂ ਜਿਹੜੀਆਂ ਰੀਨਿਊਅਲਸ, ਨਵੀਆਂ ਐਪਲੀਕੇਸ਼ਨਸ ਦੀਆਂ ਸਮਾਂ ਚੱਲ ਰਿਹਾ। ਥੋੜ੍ਹੇ ਦਿਨ ਜਿਹੜੇ ਉਹ ਰਹਿ ਗਏ ਆ। ਜੇ ਤੁਸੀਂ ਨਵੇਂ ਸਾਲ ਦੀ 1 ਤਰੀਕ ਤੋਂ ਆਪਣੀ ਇੰਸ਼ੋਰੈਂਸ ਚਾਲੂ ਕਰਵਾਉਣਾ ਚਾਹੁੰਦੇ ਹੋ ਤਾਂ ਜਲਦ ਹੀ ਇਹਨਾਂ ਨੂੰ ਕਾਲ ਕਰੋ। 408-272-2500, 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ ਕਲੋਵਿਸ, ਰਜਿੰਦਰ ਚੌਹਾਨ ਬੇਕਰਸਫੀਲਡ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੁਲਤਾਰ ਸਿੰਘ ਬੀਸਲਾ ਫਰੈਜ਼ਨੋ, ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ, ਟਰਾਈਐਸ ਟਰੱਕਿੰਗ ਫਰੈਜ਼ਨੋ ਸੋਲੋ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 559 266 3737। ਟੇਕਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408722 7698 ਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਟਰੱਕਰ ਦੇ ਸੰਬੰਧ ਦੇ ਵਿੱਚ ਗੱਲ ਕਰਦੇ ਜਾਈਏ। ਜਿਹੜਾ ਟਰੱਕ ਡਰਾਈਵਰ ਰੋਹਿਲ ਐਗੁਲਰਾ ਮੈਡਰੋਸ, ਉਸ ਨੂੰ 110 ਸਾਲਾਂ ਦੀ ਸਜ਼ਾ ਹੋਈ ਸੀ, ਕਿਉਂਕਿ ਉਹਦੀਆਂ ਬ੍ਰੇਕਾਂ ਟਰੱਕ ਦੀਆਂ ਫੇਲ ਹੋ ਗਈਆਂ ਸੀ, ਜਿਹਦੇ ਨਾਲ 4 ਜਣਿਆਂ ਦੀ ਮੌਤ ਹੋਈ ਸੀ। ਤੇ ਉਹਦੇ ਸੰਬੰਧ ਦੇ ਵਿੱਚ ਹਾਹਾਕਾਰ ਬੜੀ ਮਚੀ USA ਦੇ ਵਿੱਚ, ਤੇ 5 ਮਿਲੀਅਨ ਲੋਕਾਂ ਨੇ ਪਟੀਸ਼ਨ ਸਾਈਨ ਕੀਤੀ। ਤੇ ਅੱਜ ਕੋਲੋਰਾਡੋ ਦੇ ਗਵਰਨਰ ਜੈਰਿਡ ਪੋਲਿਸ ਨੇ ਉਹਨੂੰ ਕਲੈਮੈਂਸੀ ਦਿੱਤੀ ਹੈਗੀ ਆ 26 ਸਾਲਾਂ ਦੇ ਇਸ ਰੋਹਿਲ ਮੈਡਰਸ ਨੂੰ। ਉਹਦੀ 110 ਸਾਲਾਂ ਦੀ ਸਜ਼ਾ ਘਟਾ ਕੇ 10 ਸਾਲਾਂ ਦੀ ਕਰ ਦਿੱਤੀ ਆ, ਸਿਰਫ 10 ਸਾਲਾਂ ਦੀ। ਤੇ ਸੋ ਇਹ ਠੀਕ ਆ। ਇਹਦੇ 'ਚ ਬਹੁਤ ਜ਼ਿਆਦਾ ਸੈਲੀਬ੍ਰਿਟੀਜ਼ ਵੀ ਆਏ, ਕਾਫੀ ਪਈ ਜੀ। ਇਹ ਸਜ਼ਾ ਗਲਤੀ ਤਾਂ ਚਲੋ ਹੋਈ ਆ ਉਹਦੇ ਤੋਂ, ਪਰ ਇੰਟੈਂਸ਼ਨਲ ਨਹੀਂ ਸੀ। ਸੋ ਗਵਰਨਰ ਨੇ ਵੀ ਇਹ ਕਿਹਾ, ਕਹਿੰਦਾ ਕਈ ਕ੍ਰਾਈਮ ਹੁੰਦੇ ਇੰਟੈਂਸ਼ਨਲ ਹੁੰਦੇ, ਵੀ ਜਾਣ ਬੁੱਝ ਕੇ ਬੰਦਾ ਮਾਰਦਾ ਆ, ਉਹਦੀ ਸਜ਼ਾ ਜ਼ਿਆਦਾ ਹੋ ਸਕਦੀ ਹੈ, ਪਰ ਇਹਦੇ 'ਚ ਇੰਟੈਂਸ਼ਨ ਨਹੀਂ ਲੱਗਦੀ ਸੀ। ਐਕਸੀਡੈਂਟ ਹੋ ਗਿਆ, ਪਰ ਜਿਹੜੀ ਸਜ਼ਾ ਦਿੱਤੀ ਗਈ ਆ ਵੀ ਬਹੁਤ ਜ਼ਿਆਦਾ ਆ। ਸੋ ਉਸ ਨੂੰ ਗਵਰਨਰ ਨੇ, ਜਿਹੜਾ ਕੋਲੋਰਾਡੋ ਦਾ ਹੈਗਾ ਆ ਗਵਰਨਰ ਜੈਰਿਡ ਪੋਲਿਸ, ਉਸਨੇ ਸਜ਼ਾ ਘਟਾ ਕੇ 10 ਸਾਲਾਂ ਦੀ ਕਰਤੀ ਹੈ। ਜੀ, ਸੋ 100 ਸਾਲਾਂ ਦੀ ਸਜ਼ਾ ਦੀ ਜਿਹੜੀ ਇਸ ਨੂੰ ਗਵਰਨਰ ਨੇ ਮਾਫੀ ਜਿਹੜੀ ਉਹ ਦੇ ਦਿੱਤੀ ਆ। ਹੁਣ 110 ਸਾਲ ਦੀ ਥਾਂ ਦੇ ਉੱਤੇ ਇਹ 10 ਸਾਲ ਦੀ ਸਜ਼ਾ ਜਿਹੜੀ ਉਹ ਕੱਟੇਗਾ। ਸੋ ਜਿੱਦਾਂ ਦੱਸਿਆ ਤੁਸੀਂ ਵੀ, ਇਸ ਦੀਆਂ ਬ੍ਰੇਕਾਂ ਫੇਲ ਜਿਹੜੀਆਂ ਹੋਈਆਂ ਸੀਗੀਆਂ। ਡਾਊਨ ਹਿਲ ਦੇ ਉੱਤੇ ਜਿਹੜਾ ਇਹ ਜਾ ਰਿਹਾ ਸੀ, ਜਿੱਥੇ ਸਪੀਡ 45 ਦੀ ਹੋਣੀ ਚਾਹੀਦੀ ਸੀ, ਉਸ ਟਾਈਮ ਦੇ ਉੱਤੇ ਇਹਦੀ ਸਪੀਡ 85 ਦੀ ਜਿਹੜੀ ਉਹ ਹੋ ਗਈ ਸੀ। ਬ੍ਰੇਕਾਂ ਫੇਲ ਹੋਣ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ, ਜਿੱਦਾਂ ਵੀ ਆ, ਇਹ ਸਾਰੇ ਰੌਲੇ ਗੌਲੇ ਦੇ ਵਿੱਚ 4 ਜਾਣਿਆਂ ਦੀ ਜਿਹੜੀ ਉਹ ਮੌਤ ਹੋਈ ਸੀ। 28 ਜਿਹੜੇ ਵਹੀਕਲ ਸੀਗੇ, ਉਸ ਦਾ ਇਸ ਦੇ ਵਿੱਚ ਨੁਕਸਾਨ ਹੋਇਆ ਸੀ, ਜਿਸ ਤੋਂ ਬਾਅਦ ਦੇ ਵਿੱਚ ਅੱਗ ਵੀ ਜਿਹੜੀ ਉਹ ਲੱਗੀ ਸੀ। ਸੋ ਉਹਦੇ ਕਰਕੇ ਇਸ ਨੂੰ ਹੁਣ ਸਜ਼ਾ ਮਾਫੀ ਕੀਤੀ ਹੈ। ਕਹਿੰਦੇ ਵੀ ਉੱਦਾਂ ਤਾਂ ਜਿਹੜੇ ਉੱਥੋਂ ਦੇ ਡਿਸਟ੍ਰਿਕਟ ਅਟਰਨੀ, ਉਹਨਾਂ ਨੇ 20 ਤੋਂ 30 ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀਗੀ, ਪਰ ਕਿਉਂਕਿ ਕੋਲੋਰਾਡੋ ਦਾ ਲਾ ਵੀ ਇੱਦਾਂ ਦਾ ਆ, ਵੱਖ-ਵੱਖ ਜਿੰਨੇ ਵੀ ਚਾਰਜਿਸ ਉਸਦੇ ਉੱਤੇ ਲੱਗਦੇ ਆ, ਜੇ ਉਹ ਸਾਬਤ ਹੁੰਦੇ, ਦੋਸ਼ੀ ਪਾਇਆ ਜਾਂਦਾ ਆ, ਉਹ ਇਕੱਠੀ ਸਾਈਮਲਟੇਨੀਅਸਲੀ ਨਹੀਂ ਚੱਲਦੀ। ਇੱਕ ਤੋਂ ਬਾਅਦ ਇੱਕ ਜਿਹੜੀ ਸਜ਼ਾ ਉਹ ਕੱਟਣੀ ਪੈਂਦੀ ਹੈ, ਜਿਸ ਕਰਕੇ ਇਹ ਸਜ਼ਾ ਫਿਰ ਐਡ ਔਨ ਹੋ ਕੇ 110 ਸਾਲ ਹੋ ਗਈ ਸੀ। ਤੇ ਹੁਣ ਚਲੋ ਇੰਨਾ ਆ ਵੀ ਇਸ ਦੀ ਵੀ ਗੁਹਾਰ ਤੇ ਲੋਕਾਂ ਦੀ ਵੀ ਜਿਹੜੀ ਇਹ ਗੱਲ ਆ, ਉਸ ਦੇ ਉੱਤੇ ਉੱਥੋਂ ਦੇ ਗਵਰਨਰ ਨੇ ਸੁਣਿਆ ਤੇ ਸਜ਼ਾ ਦੇ ਵਿੱਚ ਜਿਹੜੀ ਕਟੌਤੀ ਉਹ ਕਰ ਦਿੱਤੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜੀ ਵੈਦਰ ਦੀ ਸਿਚੁਏਸ਼ਨ ਆ, ਉਸ ਨੂੰ ਲੈ ਕੇ ਆ, ਆਪਾਂ ਜਿਹੜਾ ਦੇਖ ਰਹੇ ਹਾਂ ਵੀ ਕਾਫੀ ਭਾਰੀ ਬਰਫ਼ਬਾਰੀ ਜਿਹੜੀ ਉਹ ਹੋ ਰਹੀ ਆ ਪੁਲਕ ਪਾਈਨਸ ਦੇ ਇਲਾਕੇ ਦੇ ਵਿੱਚ। ਜਿੱਦਾਂ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀਗਾ ਵੀ ਪਿਛਲੇ ਕਈ ਚਿਰਾਂ ਤੋਂ ਬਿਜਲੀ ਗਈ ਹੋਈ ਆ,
ਪੀਜੀਐਨਈ ਨੇ ਕਹਿੰਦੇ ਮੈਸੇਜ ਇੱਕ ਵਾਰੀ ਫੇਰ ਜਿਹੜਾ ਉਹ ਕਸਟਮਰਸ ਨੂੰ ਘੱਲਿਆ, ਤੇ ਉਸ ਮੈਸੇਜ ਦੇ ਵਿੱਚ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਇਤਲਾਹ ਦਿੱਤੀ ਵੀ ਮੇ ਵੀ ਅਗਲੇ ਸਾਲ 10 ਜਨਵਰੀ ਤੱਕ ਜਿਹੜੀ ਉਹ ਬਿਜਲੀ ਆਵੇਗੀ। ਸੋ ਲੋਕਾਂ ਦੇ ਵਿੱਚ ਹਾਹਾਕਾਰ ਜਿਹੜੀ ਇਸ ਟਾਈਮ ਮਚੀ ਹੋਈ ਆ ਪੀਜੀਐਨਈ ਨੂੰ ਜਿਹੜਾ ਉਹ ਲੈ ਕੇ। 48,000 ਤੋਂ ਵੱਧ ਕਸਟਮਰ ਅਜੇ ਵੀ ਬਗੈਰ ਬਿਜਲੀ ਤੋਂ ਉਹਨਾਂ ਇਲਾਕਿਆਂ ਦੇ ਵਿੱਚ ਹੈਗੇ ਨੇ, ਸਿਏਰਾ ਨਵਾਡਾ ਦੇ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਕਾਫੀ ਭਾਰੀ ਮੀਂਹ ਤੇ ਬਰਫ਼ਬਾਰੀ ਜਿਹੜੀ ਉਹ ਹੋਈ ਹੈਗੀ ਆ। ਸੋ ਅਲਡੋਰਾਡੋ ਕਾਉਂਟੀ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਇਸ ਟਾਈਮ ਇਹ ਬਗੈਰ ਬਿਜਲੀ ਤੋਂ ਜਿਹੜਾ ਆ ਉਹ ਰਹਿਣਾ ਪੈ ਰਿਹਾ ਹੈ। ਬਹੁਤ ਸਾਰੇ ਲੋਕ ਉੱਥੇ ਜਿਹੜੇ ਘਰ ਨੂੰ ਗਰਮ ਕਰਨ ਦੇ ਲਈ ਪ੍ਰੋਪੇਨ ਟੈਂਕ ਵੀ ਜਿਹੜੇ ਵਰਤ ਰਹੇ ਆ, ਜਿਨ੍ਹਾਂ ਦੀਆਂ ਆਪਣੀਆਂ ਪ੍ਰਾਈਵੇਟ ਪ੍ਰਾਪਰਟੀਜ਼ ਜਿਹੜੀਆਂ ਹੋਣਗੀਆਂ, ਉਹ ਕਹਿ ਰਹੇ ਆ ਵੀ ਉਹ ਵੀ ਲਗਾਤਾਰ ਹੁਣ ਜਿਹੜੀ ਆ ਵਰਤੋਂ ਤੋਂ ਬਾਅਦ ਦੇ ਵਿੱਚ ਪ੍ਰੋਪੇਨ ਟੈਂਕ ਉਹਨਾਂ ਦੇ ਥੱਲੇ ਨੂੰ ਜਿਹੜੇ ਉਹ ਜਾ ਰਹੇ ਆ। ਸੋ ਬਹੁਤ ਮਾੜੀ ਸਥਿਤੀ ਜਿਹੜੀ ਇਹਨਾਂ ਦੀ ਉਹ ਬਣ ਰਹੀ ਹੈਗੀ ਆ। ਸੋ ਯਾਦ ਦਿਵਾਉਣਾ ਚਾਹੁੰਦੇ ਆ, ਟੈਕਸਸ ਦੇ ਵਿੱਚ ਵੀ ਇਦਾਂ ਹੀ ਹਰਜੋਤ ਸਿੰਘ ਜੀ, ਜਦੋਂ ਪਿਛਲੀਆਂ ਸਰਦੀਆਂ ਦੇ ਵਿੱਚ ਅਚਾਨਕ ਇੰਨੀ ਠੰਡ ਪਈ ਸੀ ਵੀ ਬਰਫ਼ ਪੈ ਗਈ ਸੀ, ਉਦੋਂ ਵੀ ਲੋਕਾਂ ਨੂੰ ਗਰਮ ਕਰਨ ਨੂੰ, ਘਰ ਗਰਮ ਕਰਨ ਨੂੰ ਜਿਹੜੀ ਕੋਈ ਸੁਵਿਧਾ ਨਾ ਰਹੀ, ਜਿਸ ਕਰਕੇ 50 ਤੋਂ ਵੱਧ ਲੋਕਾਂ ਦੀ ਜਿਹੜੀ ਆ ਓਵਰਆਲ ਮੌਤ ਹੋ ਗਈ ਸੀਗੀ। ਸੋ ਹੁਣ ਦੇਖੋ ਕੀ ਹੁੰਦਾ ਹੈ। ਅਕਾਊਂਟੇਬਿਲਟੀ ਦੀ ਗੱਲ ਜਿਹੜੀ ਉਹ ਆ ਰਹੀ ਆ ਪੀਜੀਐਨਈ ਨੂੰ ਲੈ ਕੇ, ਵੀ ਇਹ ਕੀ ਜਿਹੜੇ ਇਸ ਟਾਈਮ ਕਰ ਰਹੇ ਆ, ਲੋਕਾਂ ਨੂੰ ਠੰਡ ਦੇ ਵਿੱਚ ਹਿਸਾਬ ਦੇ ਨਾਲ ਉਹਨਾਂ ਨੇ ਛੱਡਿਆ ਹੈਗਾ ਆ। ਜੀ, ਇਸੇ ਤਰ੍ਹਾਂ ਜੇ ਵੈਦਰ ਦੀ ਗੱਲ ਕਰਦੇ ਜਾਈਏ, ਅੱਜ ਸਵੇਰੇ ਗ੍ਰੇਪ ਵਾਈਨ ਵਾਲਾ ਏਰੀਆ ਜਿਹੜਾ ਹਾਈਵੇ 5 ਆ ਲਾਸ ਐਂਜਲਸ ਤੋਂ ਆਪਾਂ ਬੇਕਰਸਫੀਲਡ ਇੱਧਰ ਡਾਊਨ ਆਉਣੇ ਹੈਗੇ ਆ, ਤੇ ਉਸ ਨੂੰ ਸ਼ਟ ਡਾਊਨ ਕਰ ਦਿੱਤਾ ਗਿਆ ਸੀ। ਹੁਣ ਲੇਟੈਸਟ ਖਬਰ ਇਹ ਆਉਂਦੀ ਆ ਵੀ ਆਫਟਰਨੂਨ ਦੇ ਵਿੱਚ ਗ੍ਰੇਪ ਵਾਈਨ ਵਾਲਾ I-5 ਦੋਨਾਂ ਡਾਇਰੈਕਸ਼ਨ ਦੇ ਵਿੱਚ ਓਪਨ ਕਰ ਦਿੱਤਾ ਗਿਆ। ਪਹਿਲਾਂ CHP ਐਸਕੌਰਟ ਕਰਦੀ ਸੀ। ਕਈ ਜਗ੍ਹਾ ਦੇ ਉੱਤੇ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਸੀ, ਪੱਥਰ ਵੀ ਥੱਲੇ ਡਿੱਗ ਰਹੇ ਸੀ, ਸਨੋ ਵੀ ਪੈ ਰਹੀ ਸੀ। ਸੋ ਇਸ ਕਰਕੇ ਥੋੜ੍ਹਾ ਸਮਾਂ ਲਈ ਸ਼ਟ ਡਾਊਨ ਕੀਤੀ, ਫਿਰ ਉਹਨਾਂ ਨੇ ਐਸਕੌਰਟ ਕੀਤਾ ਤੇ ਹੁਣ ਪੂਰੀ ਤਰ੍ਹਾਂ ਓਪਨ ਕਰ ਦਿੱਤੀ ਗਈ ਆ। ਸਿਟੀ ਆਫ ਮੈਲਿਬੂ ਦੇ ਲਾਗੇ ਇੱਕ ਜਿਹੜਾ ਬੀਚ ਆ, ਲਿਓ ਕਰੀਲੋ ਸਟੇਟ ਬੀਚ, ਉੱਥੋਂ 22 ਲੋਕਾਂ ਨੂੰ ਕੱਢਿਆ ਗਿਆ ਕਿਉਂਕਿ ਕੈਂਪ ਗਰਾਊਂਡ ਫਲੱਡਡ ਹੋ ਗਿਆ ਸੀ। ਡਾਊਨਟਾਊਨ ਲਾਸ ਐਂਜਲਸ ਦੇ ਵਿੱਚ 2.3 ਇੰਚ ਮੀਂਹ ਪਿਆ ਅੱਜ ਆਫਟਰਨੂਨ ਦੇ ਵਿੱਚ। ਇਹ ਰੈਕਡ ਆ, ਕਹਿੰਦੇ 2 ਇੰਚ ਦਾ ਮੀਂਹ 1936 ਦੇ ਵਿੱਚ ਪਿਆ ਸੀ। ਉਸ ਤੋਂ ਬਾਅਦ ਇੰਨਾ ਜ਼ਿਆਦਾ ਮੀਂਹ ਪਿਆ ਹੈਗਾ ਆ। ਨਾਰਦਰਨ ਕੈਲੀਫੋਰਨੀਆ ਮੋਸਟਲੀ ਅੱਜ ਫ੍ਰੀ ਰਿਹਾ, ਸਟੋਰਮ ਤੋਂ ਕਿਸੇ ਤਰ੍ਹਾਂ ਦਾ ਜ਼ਿਆਦਾ ਮੀਂਹ ਨਹੀਂ ਪਿਆ ਹੈਗਾ। ਤੇ ਪਰ ਜਿਹੜੇ ਰੈਜ਼ੀਡੈਂਸ ਫੁੱਟ ਹਿੱਲ ਤੇ ਮਾਊਂਟੇਨ ਕਮਿਊਨਿਟੀ 'ਚ ਰਹਿੰਦੇ ਹੈਗੇ ਆ ਪਹਾੜੀ ਏਰੀਏ ਦੇ ਵਿੱਚ, ਉਹ ਹੁਣ ਸਨੋ ਨੂੰ ਹਟਾ ਰਹੇ ਆ, ਬਾਹਰ ਨਿਕਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਫੁੱਟ ਹਿੱਲ ਦੇ ਵਿੱਚ, ਨਵਾਡਾ ਸਿਟੀ ਏਰੀਏ ਦੇ ਵਿੱਚ ਹਜ਼ਾਰਾਂ ਹੀ ਲੋਕ, ਜਿਸ ਤਰ੍ਹਾਂ ਤੁਸੀਂ ਦੱਸਿਆ, ਜਾਂ ਬਿਜਲੀ ਤੋਂ ਬਿਨਾਂ ਹੈਗੇ ਆ। ਸੈਂਟਰਲ ਕੋਸਟ ਦੇ ਵਿੱਚ ਹਾਈਵੇ 1 ਕਲੋਜ਼ ਕੀਤਾ ਗਿਆ ਸੈਨ ਲੂਇਸ ਓਬਿਸਪੋ ਕਾਉਂਟੀ ਏਰੀਏ ਦੇ ਵਿੱਚ। ਕੈਲੀਫੋਰਨੀਆ ਹੁਣ ਡਰਾਈ ਰਹੂਗਾ ਨਿਊ ਈਅਰ ਵਾਲੇ ਵੀਕਐਂਡ 'ਤੇ, ਪਰ ਇਸ ਤੋਂ ਬਾਅਦ ਫਿਰ ਇੱਕ ਹੋਰ ਜਿਹੜਾ ਸਟੋਰਮ ਆ ਉਹ ਆ ਰਿਹਾ ਹੈ। ਜੀ, ਸੋ ਓਵਰਆਲ ਜੇ ਸਟੋਰਮ ਦੇ ਕਰਕੇ, ਮੀਂਹ ਦੇ ਕਰਕੇ, ਕਹਿੰਦੇ ਵੀ ਜੇ ਦੇਖਿਆ ਜਾਵੇ, ਕਹਿੰਦੇ ਵੀ ਪਿਛਲੇ ਹਫ਼ਤੇ ਕੈਲੀਫੋਰਨੀਆ ਦੇ ਵਿੱਚ ਤਕਰੀਬਨ 80% ਇਲਾਕਾ ਐਕਸਟ੍ਰੀਮ ਡਰਾਊਟ ਦੇ ਵਿੱਚ ਭਿਆਨਕ ਸੋਕੇ ਦੀ ਮਾਰ ਹੇਠ ਸੀਗਾ। ਇੱਕ ਹਫ਼ਤੇ ਦੇ ਵਿੱਚ ਰਿਕਾਰਡ ਤੋੜ ਮੀਂਹ ਅਤੇ ਬਰਫ਼ਬਾਰੀ ਦੇ ਕਰਕੇ ਇਹ ਰਕਬਾ ਘਟ ਕੇ ਹੁਣ 33% ਦੇ ਉੱਤੇ ਆ ਗਿਆ ਆ। ਸੋ ਕਈ ਥਾਵਾਂ ਦੇ ਉੱਤੇ ਡਰਾਊਟ ਤੋਂ ਰਾਹਤ ਜਿਹੜੀ ਉਹ ਮਿਲੀ ਹੈਗੀ ਆ। ਜਿਹੜਾ ਭਿਆਨਕ ਸੋਕਾ ਜਿਹੜਾ ਉਹ ਕੰਡੀਸ਼ਨਸ ਜਿਹੜੀਆਂ ਬਣੀਆਂ ਪਈਆਂ ਸੀਗੀਆਂ। ਚਲੋ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਹੋਰ ਰੇਨ ਤੇ ਸਨੋ ਵੀ ਜਿਹੜੀ ਉਹ ਪਵੇ, ਖਾਸ ਕਰਕੇ ਡਰਾਊਟ ਤੋਂ ਜਿਹੜਾ ਉਹ ਨਜਿੱਠਣ ਦੇ ਲਈ। ਸਿਏਰਾ ਨਵਾਡਾ ਰੇਂਜ ਦੇ ਵਿੱਚ ਇੰਨੀ ਸਨੋ ਕਹਿੰਦੇ ਵੀ ਪਿਛਲੇ ਇੱਕ ਦਹਾਕੇ ਤੋਂ ਵੀ ਜਿਹੜੀ ਉਹ ਨਹੀਂ ਸੀ ਦੇਖੀ ਗਈ। ਇਕੱਲੇ ਲੇਕ ਟਾਹੋ ਦੇ ਵਿੱਚ 17 ਫੁੱਟ ਜਿਹੜੀ ਸਨੋ ਆ ਪਿਛਲੇ ਸਟੋਰਮ ਦੇ ਦੌਰਾਨ, ਪਿਛਲੇ ਇਹਨਾਂ ਦਿਨਾਂ ਦੇ ਦੌਰਾਨ ਉੱਥੇ ਪਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੋਵਿਡ ਦੇ ਜਿਹੜੇ ਆંકੜੇ ਆ ਅਮਰੀਕਾ ਦੇ ਵਿੱਚ ਇੱਕ ਵਾਰੀ ਫੇਰ ਤਾਂ ਵੱਲ ਨੂੰ ਜਿਹੜੇ ਉਹ ਜਾ ਰਹੇ ਆ। 3 ਲੱਖ ਡੇਲੀ ਦੇ ਜਿਹੜੇ ਰਿਪੋਰਟਡ ਕੇਸ ਆ ਉਹ US ਦੇ ਵਿੱਚ ਹੁਣ ਐਵਰੇਜ ਹੋ ਰਹੇ ਨੇ। ਨਾਲ ਦੇ ਨਾਲ ਜਿਹੜੀ ਦਿਲ ਨੂੰ ਤਸੱਲੀ ਜਾਂ ਧਰਵਾਸ ਦੇਣ ਵਾਲੀ ਖਬਰ ਜਿਹੜੀ ਉਹ ਇਹ ਹੈਗੀ ਆ ਵੀ ਓਮੀਕਰੋਨ ਦੇ ਕਰਕੇ ਜਿਹੜਾ ਵੀ ਕੋਈ ਜ਼ੇਰੇ ਇਲਾਜ ਵੀ ਹੋ ਰਿਹਾ ਹੈ, ਕਹਿੰਦੇ ਵੀ ਉਹ ਘੱਟ ਸਮੇਂ ਦੇ ਲਈ ਜ਼ੇਰੇ ਇਲਾਜ ਜਿਹੜਾ ਉਹ ਹੋ ਰਿਹਾ ਆ। ਤੇ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਮਾਰ ਪਹਿਲੋਂ ਦੀ ਵਾਂਗ ਹੁਣ ਵੀ ਜਿਹੜੇ ਅਨਵੈਕਸੀਨੇਟਡ ਲੋਕ ਹੈਗੇ ਆ ਉਹਨਾਂ ਦੇ ਉੱਤੇ ਜਿਹੜੀ ਉਹ ਦੇਖੀ ਜਾ ਰਹੀ ਹੈਗੀ ਆ। ਸੋ ਇਹ ਇੱਕ ਜ਼ਰੂਰ
ਫਿਕਰਮੰਦੀ ਵਾਲੀ ਜਿਹੜੀ ਗੱਲ ਹੈਗੀ ਆ ਵੀ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਲਗਵਾਈ ਉਹ ਅਜੇ ਵੀ ਇਸ ਦੀ ਲਪੇਟ ਦੇ ਵਿੱਚ ਆ ਕੇ ਭਿਆਨਕ ਰੂਪ 'ਚ ਬਿਮਾਰ ਹੋ ਸਕਦੇ ਆ ਤੇ ਕਈ ਕੇਸਾਂ ਦੇ ਵਿੱਚ ਮੌਤ ਤੱਕ ਦੀ ਵੀ ਨੌਬਤ ਆ ਉਹ ਆ ਸਕਦੀ ਆ। ਸੋ ਬਚਾਅ ਰੱਖਣ ਦੇ ਲਈ ਜ਼ਿਆਦਾ ਧਿਆਨ ਜਿਹੜਾ ਸਾਰਿਆਂ ਨੂੰ ਜਿਹੜਾ ਉਹ ਜ਼ਰੂਰਤ ਆ। ਤੇ ਕੈਲੀਫੋਰਨੀਆ ਪੂਰੇ ਮੁਲਕ ਦਾ ਇੱਕ ਅਜਿਹਾ ਸੂਬਾ ਬਣਿਆ ਹੈ ਜਿੱਥੇ ਓਵਰਆਲ ਹੁਣ ਤੱਕ ਕੋਵਿਡ ਦੇ ਕੇਸਾਂ ਦੀ ਸੰਖਿਆ 5 ਮਿਲੀਅਨ ਨੂੰ ਪਾਰ ਕਰ ਗਈ ਆ। ਜੀ। ਅਗਲੀ ਖਬਰ ਇੱਕ ਇਹ ਆ ਰਹੀ ਆ ਵੀ ਕੈਲੀਫੋਰਨੀਆ ਦਾ ਮਰਸਡ ਤੋਂ ਇੱਕ ਬੰਦੇ ਨੂੰ ਅਰੈਸਟ ਕੀਤਾ ਗਿਆ ਆ ਆਇਓਵਾ ਸਟੇਟ ਦੇ ਵਿੱਚ, ਜਿੱਥੇ ਕਿ ਉਸਦੇ ਕੋਲ ਇੱਕ ਹਿੱਟ ਲਿਸਟ ਉਸਨੇ ਬਣਾਈ ਹੋਈ ਸੀ, ਜਿਹਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਨਾਮ ਰਹਿ ਚੁੱਕੇ, ਪ੍ਰੈਜ਼ੀਡੈਂਟ ਬਿਲ ਕਲਿੰਟਨ ਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਦੇ ਨਾਮ ਸ਼ਾਮਲ ਆ। ਤੇ ਉਸ ਲਿਸਟ ਦੇ ਮੁਤਾਬਕ ਉਹ ਇੱਕ ਮਿਸ਼ਨ ਤੇ ਚੱਲਿਆ ਸੀ ਵੀ ਮੈਂ ਇਹਨਾਂ ਨੂੰ ਮਾਰਨਾ ਹੈਗਾ ਵਾਸ਼ਿੰਗਟਨ ਡੀਸੀ ਦੇ ਵਿੱਚ। ਜਦੋਂ ਉਹ ਇੰਟਰਸਟੇਟ 80 ਦੇ ਉੱਤੇ ਜਾ ਰਿਹਾ ਸੀ ਦਸੰਬਰ 21 ਨੂੰ ਡੈਸਮੋਇਨਸ ਰਜਿਸਟਰ ਜਿਹੜਾ ਉਹਦੇ ਮੁਤਾਬਕ ਇਹ ਦੱਸਿਆ ਗਿਆ ਵੀ ਉਸ ਨੂੰ ਅਰੈਸਟ ਕੀਤਾ ਗਿਆ ਹੈਗਾ। ਸੋ ਉਹਦੇ ਦੇ ਉੱਤੇ ਜਿਹੜੇ ਚਾਰਜਸ ਲਾਏ ਗਏ ਆ ਉਹ ਇੱਕ ਕਾਊਂਟ ਮੇਕਿੰਗ ਥ੍ਰੈਟ ਟੂ ਫਾਰਮਰ ਪ੍ਰੈਜ਼ੀਡੈਂਟ ਤੇ ਐਡੀਸ਼ਨਲ ਚਾਰਜਸ ਵੀ ਉਹਦੇ ਉੱਤੇ ਲੱਗ ਸਕਦੇ ਹੈਗੇ ਆ। ਸੋ ਹੁਣ ਦੇਖੋ ਵੀ ਇਹਦੇ ਤੇ ਕੀ ਅਪਡੇਟ ਆਉਂਦੀ ਹੈ, ਪਰ ਇਹ ਕੈਲੀਫੋਰਨੀਆ ਦਾ ਕਾਰ ਤੇ ਜਾ ਰਿਹਾ ਸੀ ਵਾਸ਼ਿੰਗਟਨ ਨੂੰ। ਜੀ ਜੀ ਬਿਲਕੁਲ। ਸੋ ਇਹਨੇ ਹਿੱਟ ਲਿਸਟ ਬਣਾਈ ਸੀਗੀ ਤੇ ਚਲੋ ਚੰਗਾ ਹੋਇਆ ਟਾਈਮ ਨਾਲ ਜਿਹੜਾ ਉਹ ਫੜ ਲਿਆ, ਨਹੀਂ ਤਾਂ ਉੱਥੇ ਜਾ ਕੇ ਆਪਾਂ ਦੇਖਿਆ ਵੀ ਕਈ ਵਾਰੀ ਲੋਕ ਇੱਦਾਂ ਵਾਈਟ ਹਾਊਸ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਆ, ਕੋਈ ਅਟੈਕ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਤੇ ਫਿਰ ਉਹਦੀ ਖਬਰ ਜਿਹੜੀ ਆਪਾਂ ਨੂੰ ਪਤਾ ਹੀ ਆ ਕਿੱਦਾਂ ਦੀ ਆਉਂਦੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਜਿਹੜੀ ਖਬਰ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਤੇ ਰੂਸੀ ਰਾਸ਼ਟਰਪਤੀ ਜਿਹੜੇ ਪੁਤਿਨ ਆ ਉਹਨਾਂ ਦੇ ਦਰਮਿਆਨ ਗੰਭੀਰ ਜਿਹੜੀ ਗੱਲਬਾਤ ਆ, ਸੀਰੀਅਸ ਟਾਕ ਜਿਹੜੀ ਆ ਕਹਿੰਦੇ ਆ ਉਹ ਹੋਣ ਜਾ ਰਹੀ ਆ। ਕਹਿੰਦੇ ਡਿਪਲੋਮੈਸੀ ਦੀ ਇੱਕ ਇੱਕ ਸਟੇਜ ਆ ਉਹ ਬਣ ਚੁੱਕੀ ਆ। ਕੁਛ ਸਮਾਂ ਪਹਿਲਾਂ ਇਹਨਾਂ ਦੀ ਆਪਸੀ ਜਿਹੜੀ ਫੋਨ ਕਾਲ ਵੀ ਜਿਹੜੀ ਉਹ ਹੋਈ ਸੀ, ਜਦ ਰਾਸ਼ਟਰਪਤੀ ਬਾਈਡਨ ਨੇ ਵਲਾਦੀਮੀਰ ਪੁਤਿਨ ਉਹਨਾਂ ਨੂੰ ਸਖਤ ਚੇਤਾਵਨੀ ਦਿੱਤੀ ਸੀ ਵੀ ਤੁਸੀਂ ਯੂਕਰੇਨ ਦੇ ਉੱਤੇ ਜੇ ਕਿਸੇ ਵੀ ਤਰੀਕੇ ਦਾ ਮਿਲਟਰੀ ਹਮਲਾ ਕਰਦੇ ਆ ਤੇ ਅਸੀਂ ਉਸ ਦੇ ਖਿਲਾਫ ਤੁਹਾਡੇ ਉੱਤੇ, ਤੁਹਾਡੇ ਪ੍ਰਸ਼ਾਸਨ ਦੇ ਉੱਤੇ ਜਾਂ ਰੂਸ ਦੇ ਉੱਤੇ ਸੈਂਕਸ਼ਨਸ ਲਾਉਣ ਦੇ ਨਾਲ ਨਾਲ ਯੂਕਰੇਨ ਨੂੰ ਮਿਲਟਰੀ ਮਦਦ ਵੀ ਜਿਹੜੀ ਉਹ ਘੱਲਾਂਗੇ। ਵਲਾਦੀਮੀਰ ਪੁਤਿਨ ਬਾਰ-ਬਾਰ ਕਈ ਥਾਵਾਂ ਦੇ ਉੱਤੇ ਜਾ ਕੇ ਇਹ ਗੱਲ ਕਹਿ ਰਿਹਾ ਆ, ਬਾਰ-ਬਾਰ ਕਰ ਰਿਹਾ ਆ ਵੀ ਨਾਟੋ ਤੇ ਅਮਰੀਕਾ ਜਿਹੜਾ ਆ ਯੂਕਰੇਨ ਦੀ ਕਿਸੇ ਵੀ ਤਰੀਕੇ ਦੀ ਮਦਦ ਜਿਹੜੀ ਉਹ ਨਾ ਕਰੇ ਤੇ ਇਸ ਪਚੜੇ ਦੇ ਵਿੱਚ ਉਹ ਨਾ ਫਸੇ। ਤੇ ਹੁਣ ਦੇਖੋ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਕੀ ਹੁੰਦੀ ਆ, ਕੀ ਦੋਨੋਂ ਰਾਸ਼ਟਰਪਤੀ ਲੀਡਰਸ ਜਿਹੜੇ ਆ ਉਹ ਗੱਲ ਕਰਦੇ ਆ, ਕੀ ਜਿਹੜੀਆਂ ਦੋਨਾਂ ਮੁਲਕਾਂ 'ਚ ਬਣੀਆਂ ਟੈਨਸ਼ਨਸ ਆ ਖਾਸ ਕਰਕੇ ਯੂਕਰੇਨ ਨੂੰ ਲੈ ਕੇ ਉਹਨਾਂ ਦੇ ਉੱਤੇ ਥੋੜ੍ਹੀ ਕੋਈ ਨਰਮੀ ਦੇਖਣ ਨੂੰ ਮਿਲਦੀ ਆ, ਕੋਈ ਠੰਡ ਪੈਂਦੀ ਆ ਜਾਂ ਨਹੀਂ, ਇਹ ਇੱਕ ਦੇਖਣ ਵਾਲੀ ਗੱਲ ਰਹੇਗੀ। ਜੀ। ਅਗਲੀ ਖਬਰ ਆਪਣੇ ਕੈਲੀਫੋਰਨੀਆ ਦੇ ਰਹਿ ਚੁੱਕੇ ਗਵਰਨਰ ਆਰਨੋਲਡ ਸ਼ਵਾਰਜ਼ਨੇਗਰ ਉਹਨਾਂ ਦੇ ਅੱਜ ਡਿਵੋਰਸ ਫਾਈਨਲ ਹੋ ਗਿਆ। ਉਹਨਾਂ ਦੀ ਵਾਈਫ ਮਾਰੀਆ ਸ਼ਰੇਵਰ ਨੇ 2011 ਦੇ ਵਿੱਚ ਡਿਵੋਰਸ ਫਾਈਲ ਕੀਤਾ ਸੀ, ਜਿਸ ਟਾਈਮ ਦੇ ਉੱਤੇ ਇੱਕ ਖਬਰ ਆਈ ਸੀ ਪਈ ਗਵਰਨਰ ਸਾਹਿਬ ਦਾ ਇੱਕ ਬੱਚਾ ਉਹਨਾਂ ਦੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਿਹੜੀ ਲੇਡੀ ਆ ਉਹਦੇ ਤੋਂ ਹੀ ਪੈਦਾ ਹੋਇਆ ਹੈਗਾ। ਪਰ ਇਹ ਇੰਨਾ ਲੰਮਾ ਸਮਾਂ ਕਿਉਂ ਲੱਗਾ ਇਹ ਪਤਾ ਨਹੀਂ। 11 ਤੋਂ ਲੈ ਕੇ ਹੁਣ 21 ਖਤਮ ਹੋਣ ਵਾਲਾ ਆ, ਪਰ ਕਹਿੰਦੇ ਵੀ ਗਵਰਨਰ ਦੇ ਸਾਰੇ ਬੱਚੇ ਜਿਹੜੇ ਆ ਉਹ ਵੱਡੇ ਹੋ ਚੁੱਕੇ ਆ, ਸੋ ਕਿਸੇ ਤਰ੍ਹਾਂ ਦੀ ਜਿਹੜੀ ਚਾਈਲਡ ਸਪੋਰਟ ਆ ਉਹ ਇਨਵੋਲਵ ਨਹੀਂ ਹੋਊਗੀ। ਜੀ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਇਹ ਖਬਰ ਕਿਉਂਕਿ ਅੱਜ ਆਪਾਂ ਜਿਹੜੀਆਂ ਹਰਜੋਤ ਸਿੰਘ ਜੀ ਸਵੇਰੇ ਵੀ ਕੱਲੀਆਂ ਟਰੱਕਿੰਗ ਦੀਆਂ ਖਬਰਾਂ ਸੀਗੀਆਂ, ਕੁਛ ਕੁ ਜਿਹੜੀਆਂ ਆਪਣੀਆਂ ਅੱਜ ਨੇਸ਼ਨ ਦੀਆਂ ਵੀ ਖਬਰਾਂ ਜਿਹੜੀਆਂ ਨਾਲ ਦੇ ਨਾਲ ਰਹਿਣਗੀਆਂ। ਓਹਾਇਓ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਵਿਯੋਗ ਜਿਹੜਾ ਉਹ ਪੈ ਗਿਆ, ਜਿਹੜਾ ਸਦਮੇ ਦੀ ਲਹਿਰ ਜਿਹੜੀ ਉਹ ਦੌੜ ਗਈ ਜਦ ਇੱਕ ਬੰਦੇ ਨੇ ਆਪਣੀ ਹੀ 16 ਸਾਲਾਂ ਦੀ ਕੁੜੀ ਆ ਉਸ ਦੇ ਉੱਤੇ ਗੋਲੀ ਜਿਹੜੀ ਉਹ ਚਲਾ ਦਿੱਤੀ। ਇਸ ਕੋਲੰਬਸ ਦੇ ਵਿੱਚ ਰਹਿਣ ਵਾਲੇ ਬੰਦੇ ਨੂੰ ਇਹ ਭੁਲੇਖਾ ਪੈ ਗਿਆ ਵੀ ਖੌਰੇ ਇਸ ਦੇ ਘਰ ਦੇ ਵਿੱਚ ਕੋਈ ਇੰਟਰੂਡਰ ਜਿਹੜਾ ਉਹ ਆ ਗਿਆ ਆ ਤੇ ਉਦੋਂ ਉਹਨੇ ਗੋਲੀ ਚਲਾ ਦਿੱਤੀ ਤੇ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਸ ਦੀ ਆਪਣੀ ਹੀ 16 ਸਾਲਾਂ ਦੀ ਕੁੜੀ ਸੀਗੀ। ਮਾਂ ਨੇ ਕਹਿੰਦੇ ਵੀ 911 ਕਾਲ ਕੀਤੀ ਸਵੇਰੇ ਤੜਕੇ 4:30 ਵਜੇ ਵੀ ਉਹਦੇ ਜਿਹੜੇ ਘਰ ਵਾਲੇ ਦੇ ਦੁਆਰਾ ਕਿਸੇ ਨੂੰ ਗੋਲੀ ਜਿਹੜੀ ਉਹ ਚਲਾਈ ਗਈ ਆ, ਕਿਉਂਕਿ ਉਹਦੇ ਘਰ 'ਚ ਕੋਈ ਬ੍ਰੇਕ ਇਨ
ਕਰਨ ਜਿਹੜਾ ਉਹ ਜਾ ਰਿਹਾ ਸੀਗਾ। ਕਹਿੰਦੇ ਵੀ ਉਸ ਕੁੜੀ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ, ਪਰ ਉੱਥੇ ਜਲਦ ਹੀ ਜਿਹੜਾ ਆ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਤੇ ਇਹ ਹੁਣ ਸ਼ੂਟਿੰਗ ਆ ਉਹ ਅੰਡਰ ਇਨਵੈਸਟੀਗੇਸ਼ਨ ਹੈਗੀ ਆ। ਹਾਲ ਦੀ ਘੜੀ ਕਿਸੇ ਵੀ ਤਰੀਕੇ ਦਾ ਕੋਈ ਚਾਰਜਿਸ ਆ ਉਹ ਫਾਈਲ ਨਹੀਂ ਕੀਤੇ ਗਏ। ਜੀ। ਇਸੇ ਤਰ੍ਹਾਂ ਸ਼ਿਕਾਗੋ ਦੇ ਇੱਕ ਟੀਚਰ ਨੇ ਕਹਿੰਦੇ ਵੀ ਇੱਕ ਪਲੇਨ ਦੇ ਵਿੱਚ ਉਹ ਜਾ ਰਹੀ ਸੀ ਯੂਰਪ ਨੂੰ, ਤੇ ਜਦੋਂ ਪਲੇਨ ਦੇ ਵਿੱਚ ਉਹਨੂੰ ਲੱਗਾ ਵੀ ਉਹਦੀ ਜਿਹੜੀ ਸੋਰ ਥਰੋਟ ਹੋ ਰਹੀ ਆ, ਤੇ ਉਹਨੂੰ ਲੱਗਦਾ ਵੀ ਹੋ ਸਕਦਾ ਕਰੋਨਾ ਹੋ ਗਿਆ ਹੋਵੇ। ਸੋ ਉਸਨੇ ਟੈਸਟਿੰਗ ਕਿਟ ਸੀ ਉਹ ਚੈੱਕ ਕੀਤਾ, ਤੇ ਉਸ ਤੋਂ ਬਾਅਦ ਉਹ ਖੁਦ ਉਸਨੇ ਕਿਹਾ ਵੀ ਮੈਂ ਜਿਹੜੀ ਟੋਇਲਟ ਦੀ ਸੀਟ ਹੁੰਦੀ ਆ, ਟੋਇਲਟ ਬਾਥਰੂਮ ਆ, ਉਹਦੇ ਵਿੱਚ ਹੀ ਬੈਠੀ ਰਹਾਂਗੀ। ਸੋ 4 ਘੰਟੇ ਉਹ ਉੱਥੇ ਹੀ ਬਾਥਰੂਮ ਦੇ ਵਿੱਚ ਬੈਠੀ ਰਹੀ, ਤੇ ਉੱਥੇ ਉਸਨੇ ਇੱਕ ਆਪਣੀ ਯੂਟਿਊਬ ਵੀ ਬਣਾਈ, ਤੇ ਉਹ ਕਾਫੀ ਵਾਇਰਲ ਵੀ ਹੋਈ ਆ, ਬਹੁਤ ਜ਼ਿਆਦਾ ਵਿਊ ਹੋਏ ਆ। ਉਹ ਕਹਿੰਦੀ ਵੀ ਇਹ ਮੇਰੀ ਵੀ ਡਿਊਟੀ ਬਣਦੀ ਸੀ, ਤੇ ਉਸਨੇ ਸਟਾਫ ਦਾ ਵੀ ਧੰਨਵਾਦ ਕੀਤਾ ਵੀ ਮੈਂ ਕਿਸੇ ਹੋਰ ਨੂੰ ਕਰੋਨਾ ਨਾ ਹੋਵੇ, ਇਸ ਕਰਕੇ ਮੈਂ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ। ਤੇ ਜਦੋਂ ਉਹਦੀ ਫਲਾਈਟ ਸਵਿਟਜ਼ਰਲੈਂਡ ਦੇ ਵਿੱਚ ਪਹੁੰਚੀ, ਤੇ ਉੱਥੇ ਉਸਨੇ 10 ਦਿਨਾਂ ਦਾ ਹੁਣ ਕੁਆਰੰਟੀਨ ਆ, ਤੇ ਉਸ ਤੋਂ ਬਾਅਦ ਫਿਰ ਉਹ ਅੱਗੇ ਕਿਤੇ ਜਾਊਗੀ। ਜੀ। ਸੈਕਰਾਮੈਂਟੋ ਦੇ ਵਿੱਚ ਕਾਉਂਟੀ ਦੇ ਵਿੱਚ ਕਹਿੰਦੇ ਵੀ ਕਈ ਜਿਹੜੇ ਵਹੀਕਲ ਕ੍ਰੈਸ਼ ਹੋਏ ਆ, ਉਸ ਦੇ ਕਰਕੇ CHP ਨੇ ਦੱਸਿਆ ਵੀ 2 ਜਾਣਿਆਂ ਦੀਆਂ ਜਿਹੜੀਆਂ ਮੌਤਾਂ ਆ ਉਹ ਹੋਈਆਂ ਆ। ਕਹਿੰਦੇ ਵੀ ਇਸ ਦੇ ਨਾਲ 2 ਹੋਰ ਜਿਹੜੇ ਮਲਟੀ ਵਹੀਕਲ ਕ੍ਰੈਸ਼ ਜਿਹੜਾ ਸੈਕਰਾਮੈਂਟੋ ਕਾਉਂਟੀ 'ਚ ਕੱਲ੍ਹ ਹੋਇਆ ਸੀਗਾ, ਉਹ ਉਸ ਦੇ ਵਿੱਚ ਹੋਰ ਫੱਟੜ ਹੋਏ ਨੇ। ਸੋ ਕਹਿੰਦੇ ਵੀ ਡਬਲ ਯੈਲੋ ਲਾਈਨ ਜਿਹੜੀਆਂ ਕ੍ਰੋਸ ਕਰਕੇ ਉਹ ਦੂਜੇ ਪਾਸੇ ਨੂੰ ਵੜਿਆ, ਤੇ ਦੂਜੀ ਗੱਡੀ ਦੇ ਨਾਲ ਜਿਹੜੀ ਟੱਕਰ ਹੋਣ ਦੇ ਕਰਕੇ ਆਪੋਜ਼ਿਟ ਡਾਇਰੈਕਸ਼ਨ ਤੋਂ ਆ ਰਹੀ ਸੀਗੀ, ਉਹਦੇ ਕਰਕੇ ਕੋਲੀਜਨ ਜਿਹੜਾ ਹੋਇਆ। ਤੇ ਨੀਸਾਨ ਗੱਡੀ ਨੂੰ ਇਹ ਚਲਾ ਰਿਹਾ ਜਿਹੜਾ ਡਰਾਈਵਰ ਤੇ ਉਸਦਾ ਪੈਸੇਂਜਰ ਆ, ਜਿਹੜੇ ਕਿ ਪਿਟਸਬਰਗ ਤੋਂ ਸੀਗੇ, ਉਹਨਾਂ ਦੀ ਜਿਹੜੀ ਉਹ ਮੌਤ ਹੋਈ ਹੈਗੀ ਆ। ਇੱਕ ਜਿਹੜਾ ਟੋਯੋਟਾ ਦਾ ਚਲਾਉਣ ਵਾਲਾ 38 ਸਾਲਾਂ ਦੀ ਜਿਹੜੀ ਔਰਤ ਸੀਗੀ ਐਲਗਰੋਵ ਤੋਂ, ਤੇ ਨਾਲ 44 ਸਾਲਾਂ ਦਾ ਇੱਕ ਹੋਰ ਬੰਦਾ ਆ, ਉਹ ਫਿਰ ਇੰਜਰੀਜ਼ ਦੇ ਨਾਲ ਜ਼ੇਰੇ ਇਲਾਜ ਰੱਖੇ ਗਏ ਨੇ ਹਸਪਤਾਲ 'ਚ। ਜੀ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਹਮੰਗ ਲੋਕ ਆ ਉਹਨਾਂ ਨੇ ਆਪਣਾ ਨਵਾਂ ਸਾਲ ਸੈਲੀਬ੍ਰੇਟ ਕੀਤਾ। ਅੱਜ ਸਵੇਰੇ ਉਹਨਾਂ ਦੀ ਪਰੇਡ ਸੀ, ਕਾਫੀ ਵੱਡੀ ਪਰੇਡ ਸੀ, ਜਿਹਦੇ ਵਿੱਚ ਹਮੰਗ ਲੋਕ ਆਲ ਓਵਰ USA, ਕੈਂਸਸ, ਮਿਨੇਸੋਟਾ, ਵਾਸ਼ਿੰਗਟਨ ਸਟੇਟ ਤੇ ਸਦਰਨ ਕੈਲੀਫੋਰਨੀਆ ਤੋਂ ਉੱਥੇ ਪਹੁੰਚੇ, ਤੇ ਉਹਨਾਂ ਦੇ ਆਪਣੇ ਕਲਚਰਲ ਦੀਆਂ ਕਾਫੀ ਝਾਕੀਆਂ ਵੀ ਜਿਹੜੀਆਂ ਲੱਗੀਆਂ ਹੋਈਆਂ ਸੀਆਂ। ਤੇ ਫ੍ਰਿਜ਼ਨੋ ਫੇਅਰ ਗਰਾਊਂਡਸ ਦੇ ਵਿੱਚ ਇਸ ਦੀ ਸੈਲੀਬ੍ਰੇਸ਼ਨ ਕੀਤੀ ਗਈ। ਉੱਥੇ ਫ੍ਰਿਜ਼ਨੋ ਦੇ ਮੇਅਰ ਜੈਰੀ ਡਾਇਰ, ਫ੍ਰਿਜ਼ਨੋ ਪੁਲਿਸ ਚੀਫ ਪਾਕੋ ਵੈਲਡਰਮਾਰਾਮਾ ਤੇ ਹੋਰ ਸਿਟੀ ਕੌਂਸਲ ਮੈਂਬਰ ਤੇ ਸੁਪਰਵਾਈਜ਼ਰਸ ਵੀ ਪ੍ਰੈਜ਼ੈਂਟ ਸੀਗੇ। ਜੀ। ਜੈਟ ਬਲੂ ਏਅਰਵੇਜ਼ ਜਿਹੜੀਆਂ ਆਪਣੀਆਂ ਰੋਜ਼ਾਨਾ ਦੀਆਂ ਫਲਾਈਟਸ ਆ, ਉਹਨਾਂ ਦੇ ਵਿੱਚ ਕਟੌਤੀ ਜਿਹੜੀ ਉਹ ਕਰ ਰਿਹਾ। ਜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਕੋਈ ਸੁਣਨ ਵਾਲੇ, ਦੇਖਣ ਵਾਲੇ ਸਰੋਤੇ ਜਾਂ ਦਰਸ਼ਕ ਉਹਨਾਂ ਦੀ ਜੈਟ ਬਲੂ ਏਅਰਵੇਜ਼ ਦੀ ਫਲਾਈਟ ਆ, ਉਹ ਇੱਕ ਵਾਰੀ ਚੈੱਕ ਕਰ ਲਿਓ ਕਿਤੇ ਤੁਹਾਡੇ ਸਕੈਜੂਲ ਦੇ ਵਿੱਚ ਉਹਨਾਂ ਨੂੰ ਕੈਂਸਲ ਨਾ ਕਰ ਦਿੱਤਾ ਹੋਵੇ। ਜੈਟ ਬਲੂ ਏਅਰਵੇਜ਼ ਨੇ ਦੱਸਿਆ ਵੀ ਉਹਨਾਂ ਦੇ ਬਹੁਤ ਸਾਰੇ ਜਿਹੜੇ ਕਰੂ ਮੈਂਬਰਸ ਆ, ਉਹਨਾਂ ਦੇ ਵਿੱਚ ਕੋਵਿਡ ਇਨਫੈਕਸ਼ਨਸ ਵਧੀਆਂ ਨੇ, ਜਿਹਦੇ ਕਰਕੇ ਉਹ ਬਿਮਾਰ ਪੈ ਰਹੇ ਆ, ਤੇ ਉਹਨਾਂ ਦੇ ਆਪਰੇਸ਼ਨਸ ਦੇ ਉੱਤੇ ਵੱਡਾ ਅਸਰ ਪਿਆ ਹੈਗਾ ਆ। ਸੋ 1280 ਜਿਹੜੀਆਂ ਫਲਾਈਟਸ ਜਿਹੜੀਆਂ ਆ ਉਹਨਾਂ ਦੀ ਕਟੌਤੀ ਜਿਹੜੀ ਉਹ ਕੀਤੀ ਗਈ ਹੈ। 17% ਫਲਾਈਟਸ ਜਿਹੜੀਆਂ ਉਹ ਕੈਂਸਲ ਹੋਣ ਜਾ ਰਹੀਆਂ ਆ। 1000 ਤੋਂ ਵੱਧ ਜਿਹੜੀਆਂ ਡੋਮੈਸਟਿਕ ਕੈਂਸਲੇਸ਼ਨਸ ਜਿਹੜੀਆਂ ਜੈਟ ਬਲੂ ਦੀਆਂ ਵੀਰਵਾਰ ਨੂੰ ਹੋਈਆਂ ਆ। ਸਾਰੇ ਹੀ ਏਅਰਲਾਈਨਸ ਜਿਹੜੀ ਕੰਪਨੀ ਆ, ਉਹਨਾਂ ਨੂੰ ਇਹ ਇੱਕ ਵੱਡੀ ਪ੍ਰੋਬਲਮ ਇਸ ਟਾਈਮ ਉਸ ਦਾ ਸਾਹਮਣਾ ਕਰਨਾ ਪੈ ਰਿਹਾ। ਇੱਕ ਤਾਂ ਵੈਦਰ ਕੰਡੀਸ਼ਨਸ ਕਈ ਥਾਵਾਂ ਦੇ ਉੱਤੇ ਬੈਡ ਹੋਣ ਕਰਕੇ ਫਲਾਈਟ ਕੈਂਸਲ ਜਿਹੜੀਆਂ ਉਹ ਹੋ ਰਹੀਆਂ ਸੀਗੀਆਂ, ਉਤੋਂ ਜਿਹੜੇ ਕੋਵਿਡ ਦੇ ਵੱਧ ਰਹੇ ਕੇਸਿਸ ਕਰੂ ਮੈਂਬਰਸ ਦੇ ਵਿੱਚ, ਉਹਦੇ ਕਰਕੇ ਵੀ ਫਲਾਈਟ ਕੈਂਸਲੇਸ਼ਨਸ ਦੇ ਵਿੱਚ ਇਜ਼ਾਫਾ ਹੋਇਆ ਸੀ। ਜੀ। ਅਗਲਾ ਹੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ 836 ਦੇ ਕਰੀਬ ਨਵੇਂ ਬਿੱਲ ਪਾਸ ਹੋਏ ਆ, ਬਹੁਤ ਲਾਜ਼ ਬਣੇ ਆ। ਪਿਛਲੇ ਦਿਨਾਂ 'ਚ ਆਪਾਂ ਤੁਹਾਡੇ ਨਾਲ ਸਾਂਝੇ ਵੀ ਕੀਤੇ ਆ। ਇੱਕ ਲਾਅ ਜਿਹੜਾ ਇਹ ਵੀ ਆ ਵੀ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ, ਉਹਨਾਂ ਨੂੰ ਆਪਣੇ ਕਸਟਮਰਸ ਨੂੰ ਫ੍ਰੀ ਕੋਵਿਡ ਟੈਸਟਿੰਗ ਕਰਨੀ ਪਊਗੀ। ਕਹਿੰਦੇ ਵੀ ਬਹੁਤ ਜ਼ਿਆਦਾ ਪੈਸੇ ਲੋਕਾਂ ਤੋਂ ਚਾਰਜ ਹੁੰਦੇ ਰਹੇ ਆ ਪਿਛਲੇ ਦਿਨਾਂ ਦੇ ਵਿੱਚ। ਸੋ ਜਨਵਰੀ 1 ਤੋਂ ਇਹ ਨਵਾਂ ਲਾਅ ਪਾਸ ਹੋਊਗਾ। ਈਵਨ ਤੁਸੀਂ
ਉਹਨਾਂ ਦੇ ਨੈਟਵਰਕ 'ਚ ਨਹੀਂ ਵੀ, ਫਿਰ ਵੀ ਫ੍ਰੀ ਟੈਸਟਿੰਗ ਹੋਊਗੀ। ਤੁਹਾਡੀ ਜਿਹੜੀ ਇੰਸ਼ੋਰੈਂਸ ਕੰਪਨੀ ਆ ਉਹਨਾਂ ਨੂੰ ਕਰਨੀ ਪਊਗੀ। ਸੋ ਬਾਕੀ ਦੇ ਜਿਹੜੇ ਬਹੁਤ ਸਾਰੇ ਲਾਜ਼ ਆ ਪਹਿਲਾਂ ਡਿਸਕਸ ਵੀ ਕੀਤੇ ਆ, ਅਤੇ ਆਪਾਂ 1 ਤਰੀਕ ਨੂੰ ਤੁਹਾਡੇ ਨਾਲ ਜ਼ਿਆਦਾ ਡਿਸਕਸ ਕਰਾਂਗੇ 1 ਬਾਈ 1, ਤਾਂ ਕਿ ਨਾਲੇ ਤਾਂ ਨਵਾਂ ਸਾਲ ਆ, ਨਾਲੇ ਫਿਰ ਸਾਰਿਆਂ ਨੂੰ ਪਤਾ ਲੱਗ ਜਾਊਗਾ ਵੀ ਕਿਹੜੇ ਲਾਜ਼ ਕੈਲੀਫੋਰਨੀਆ ਦੇ ਵਿੱਚ ਨਵੇਂ ਬਣੇ ਹੈਗੇ ਆ। ਜੀ, ਸਮਾਂ ਵੀ ਆਪਣੇ ਹੁਣ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਜਾਣ ਤੋਂ ਪਹਿਲਾਂ ਤੁਹਾਨੂੰ ਜਿਹੜਾ ਆ ਸਟਾਕ ਮਾਰਕੀਟ ਦਾ ਵੀ ਜੇ ਹਾਲ ਦੱਸਦੇ ਜਾਈਏ। ਸਾਲ ਦੇ ਅਖੀਰਲੇ ਜਿਹੜੇ ਉਹ 2 ਦਿਨ ਰਹਿ ਗਏ ਆ ਟ੍ਰੇਡਿੰਗ ਦੇ। ਕੱਲ੍ਹ ਨੂੰ ਨਿਊ ਈਅਰ ਈਵ ਹੈਗੀ ਆ। ਬਹੁਤ ਸਾਰੇ ਲੋਕਾਂ ਦੇ ਜਿਹੜੀਆਂ ਪਾਰਟੀਜ਼ ਵੀ ਰੱਖੀਆਂ, ਗੈਟ ਟੂਗੈਦਰ ਵੀ ਹੈਗੀਆਂ ਆ। ਬਹੁਤ ਸਾਰੇ ਜਿਹੜੇ ਹੈਲਥ ਅਫੀਸ਼ੀਅਲਸ ਆ ਉਹ ਕਹਿ ਰਹੇ ਆ ਵੀ ਪਾਰਟੀਜ਼ ਦਾ ਪਰਹੇਜ਼ ਜਿਹੜਾ ਉਹ ਹਾਲ ਦੀ ਘੜੀ ਕਰੋ, ਕਿਉਂਕਿ ਤੇਜ਼ੀ ਦੇ ਨਾਲ ਕੋਵਿਡ ਜਿਹੜਾ ਉਹ ਫੈਲ ਰਿਹਾ ਹੈਗਾ ਆ। ਸੋ ਹਰ ਇੱਕ ਜਣਾ ਆਪੋ ਆਪਣੇ ਹਿਸਾਬ ਦੇ ਨਾਲ ਫੈਸਲਾ ਜਿਹੜਾ ਉਹ ਲਵੇ। ਅਤੇ ਸਟਾਕਸ ਸਾਲ ਦੇ ਅਖੀਰ ਤੋਂ ਪਹਿਲਾਂ ਅੱਜ ਦੇ ਦਿਨ ਜਿਹੜਾ 90 ਪੁਆਇੰਟ ਡਾਓ ਜੋਨਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ, 36,398 ਤੇ ਬੰਦ ਹੋਇਆ। S&P 14 ਪੁਆਇੰਟ ਗਿਰ ਕੇ 4779 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 25 ਪੁਆਇੰਟ ਡਿੱਗੇ, 15,741 ਦੇ ਉੱਤੇ ਬੰਦ ਹੋਇਆ। ਜਿਹੜੇ 10 ਈਅਰ ਯੀਲਡ 1.51% ਦੇ ਉੱਤੇ ਜਿਹੜੀ ਉਹ ਰਹੀ ਆ। ਅਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ ਦੀ ਕੀਮਤ 47,052 ਦੇ ਉੱਤੇ ਜਿਹੜੀ ਉਹ ਰਹੀ ਆ। ਅਤੇ ਸੋਨੇ ਦਾ ਭਾਅ $1,816 ਪ੍ਰਤੀ ਆਊਂਸ ਰਿਹਾ। $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 40 ਪੈਸੇ ਦੇ ਬਰਾਬਰ ਰਹੀ ਆ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨੋਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US